ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਹੈ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਜਦੋਂ ਅਮਰੀਕਾ ਦੇ ਵਿੱਚ 18 ਅਗਸਤ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 19 ਅਗਸਤ 2026 ਹੋ ਚੁੱਕੀ ਹੈ। ਪਾਕਿਸਤਾਨ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਨੇ ਜਿਹੜੀਆਂ ਉਹਨਾਂ ਦੇ ਇਸ ਬੁਲਟਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ ਪੰਜਾਬੀ ਰੇਡੀਓ USA ਦੇ ਫ੍ਰੈਸਟੋ ਕੈਲੀਫੋਰਨੀਆ ਸਟੂਡੀਓਜ਼ 'ਚ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੇਖ ਵੀ ਸਕਦੇ ਹੋ। ਤੇ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਾਦੀਆਂ ਖਬਰਾਂ ਹਲੇ ਸਭ ਤੋਂ ਪਹਿਲੇ ਤੇ ਮਸੂਦ ਮੇਰੇ ਕੋਲ ਹੀ ਖਬਰ ਹੈਗੀ ਇੱਕ। ਸੁਪਰੀਮ ਕੋਰਟ ਨੇ ਇਮਰਾਨ ਖਾਨ ਦਾ ਇਲਾਜ ਜੇਲ੍ਹ ਤੋਂ ਬਾਹਰ ਕਰਾਉਣ ਦਾ ਹੁਕਮ ਦੇ ਦਿੱਤਾ ਹੈ ਤੇ ਇਹਦੇ ਵਾਸਤੇ ਅਲ-ਸ਼ਿਫਾ ਹਸਪਤਾਲ ਜਿਹੜਾ ਹੈ ਉਹ ਜਿਹੜਾ ਮਿਥਿਆ ਗਿਆ ਹੈਗਾ ਉਹਦੇ ਵਿੱਚ ਜਿਹੜਾ ਹੈ 2 ਦਿਨਾਂ ਦੇ ਵਿੱਚ ਜਿਹੜਾ ਹੈ ਇਮਰਾਨ ਖਾਨ ਹੋਰਾਂ ਨੂੰ ਅਲ-ਸ਼ਿਫਾ ਹਸਪਤਾਲ ਦੇ ਵਿੱਚ ਦਾਖਲ ਕਰਾ ਦਿੱਤਾ ਜਾਏਗਾ। ਇਹਦੇ ਨਾਲ ਹੁਕਮਰਾਨ ਜਮਾਤ ਨੂੰ ਇਹ ਹੁਕਮ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਆਪਣੇ ਪਰਿਵਾਰ ਦੇ ਨਾਲ ਹਫ਼ਤੇ 'ਚ 1 ਵਾਰੀ ਮਿਲਣ ਦੀ ਇਜਾਜ਼ਤ ਵੀ ਦਿੱਤੀ ਜਾਏ ਤੇ ਨਾਲ ਹੀ ਉਹਨਾਂ ਦੇ ਬੱਚਿਆਂ ਦੇ ਨਾਲ ਹਫ਼ਤੇ 'ਚ 2 ਵਾਰੀ ਗੱਲਬਾਤ ਕਰਨ ਦੀ ਵੀ ਇਜਾਜ਼ਤ ਦਿੱਤੀ ਜਾਏ। ਤੇ ਅਲ-ਸ਼ਿਫਾ ਹਸਪਤਾਲ ਦੇ ਵਿੱਚ ਇੱਕ ਮੈਡੀਕਲ ਬੋਰਡ ਬਣਿਆ ਹੈਗਾ ਜਿਹਦੇ 'ਚ ਵੱਡੇ ਜਿਹੜੇ ਡਾਕਟਰਸ ਨੇ ਉਹਨਾਂ ਦਾ ਹੈ ਵੇ ਉਹਨਾਂ ਨੂੰ ਸਿਲੈਕਟ ਕੀਤਾ ਗਿਆ। ਉਹਨਾਂ ਨੂੰ ਆਖਿਆ ਗਿਆ ਕਿ ਉਹਨਾਂ ਦੀ ਅੰਡਰ ਸੁਪਰਵੀਜ਼ਨ ਹੈ ਜਿਹੜਾ ਹੈ ਉਹਨਾਂ ਦਾ ਇਲਾਜ ਕੀਤਾ ਜਾਏਗਾ। ਪਰ ਇਹਦੇ ਨਾਲ ਸੁਪਰੀਮ ਕੋਰਟ ਨੇ ਇਹ ਵੀ ਆਖਿਆ ਕਿ 16 ਸਤੰਬਰ ਨੂੰ ਉਹਨਾਂ ਦੀ ਜੋ ਵੀ ਰਿਪੋਰਟ ਹੋਏਗੀ ਇਮਰਾਨ ਖਾਨ ਦੀ ਉਹ ਜਮ੍ਹਾਂ ਵੀ ਕਰਵਾਉਣੀ ਹੈਗੀ ਸੁਪਰੀਮ ਕੋਰਟ 'ਚ। ਪਰ ਹੁਕਮਰਾਨ ਜਮਾਤ ਦਾ ਇੱਥੇ ਇਹ ਵੀ ਆਖਣਾ ਹੈ ਕਿ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਅਪੀਲ ਦਾਇਰ ਕਰਨ ਜਾ ਰਹੇ ਹਾਂ। ਜੀ ਬਿਲਕੁਲ, ਇੱਕ ਵੱਡੀ ਕਹਿ ਲਓ ਕਿ ਹੌਟ ਕੇਕ ਖਬਰ ਹੈ ਜਿਹੜੀ ਉਹ ਤੁਸੀਂ ਦਿੱਤੀ ਹੈ, ਜਿਹੜੀ ਇਸ ਵੇਲੇ ਪੂਰੇ ਜੱਗ ਦੇ ਵਿੱਚ ਵੀ ਇਮਰਾਨ ਖਾਨ ਦੇ ਵੱਡੀ ਗੱਲ ਇਹ ਹੈ ਕਿ ਜੇਲ੍ਹ ਚੋਂ ਬਾਹਰ ਇਲਾਜ ਦੀ ਹੈ ਜਿਹੜੀ ਉਹ ਸੁਪਰੀਮ ਕੋਰਟ ਨੇ ਇਜਾਜ਼ਤ ਦਿੱਤੀ, ਜਿਹਦੇ ਤੇ ਉਹਨਾਂ ਦੀ ਜਮਾਤ ਜਿਹੜੀ ਉਹ ਵੀ ਸ਼ਦਿਆਨੇ ਵਜਾਉਣ ਰਹੀ ਹੈ। ਤੇ ਗੱਲ ਇਹ ਹੈ ਕਿ ਹੁਕਮਰਾਨ ਜਮਾਤ ਮੁਸਲਿਮ ਲੀਗ ਨੂਨ ਤੋਂ ਫੈਡਰਲ ਲਾਅ ਮਿਨਿਸਟਰ ਨੇ ਜਿਹੜੇ ਤਾਰੜ ਸਾਹਿਬ, ਉਹਨਾਂ ਨੇ ਇਹ ਆਖਿਆ ਹੈ ਕਿ ਜੀ ਸੁਪਰੀਮ ਕੋਰਟ ਨੇ ਜਿਹੜਾ ਹੁਕਮ ਦਿੱਤਾ ਆ ਅਸੀਂ ਇਹਦੇ ਖਿਲਾਫ ਅਪੀਲ ਕਰਾਂਗੇ। ਇੱਕ ਕੈਦੀ ਹੈ ਜਿਹੜਾ ਉਹਨੇ ਜੇ ਕੈਦ ਤੋਂ ਬਾਹਰ ਜਾਂ ਜੇਲ੍ਹ ਚੋਂ ਬਾਹਰ ਇਲਾਜ ਕਰਾਉਣਾ ਤੇ ਸਰਕਾਰੀ ਹਸਪਤਾਲ 'ਚ ਕਰਾਏ, ਪ੍ਰਾਈਵੇਟ ਹਸਪਤਾਲ 'ਚ ਕਿਉਂ? ਤੇ ਇੱਥੇ ਹੁਣ ਲੋਕ ਕਹਿੰਦੇ ਨੇ ਕਿ ਨਵਾਜ਼ ਸ਼ਰੀਫ ਸਾਹਿਬ ਵੀ ਫਿਰ ਜੇਲ੍ਹ ਚੋਂ ਲੰਦਨ ਕਿਉਂ ਗਏ? ਉਹ ਵੀ ਬਾਹਰ ਇਲਾਜ ਕਰਾਉਂਦੇ ਸਰਕਾਰੀ ਹਸਪਤਾਲ 'ਚ, ਉਹ ਲੰਦਨ ਕਿਉਂ ਟੁਰ ਗਏ? ਉਹ ਜੱਦੇ ਕਿਉਂ ਟੁਰ ਗਏ? ਹੁਣ ਨਾਲ ਹੀ ਫਿਰ ਉਹਨਾਂ ਨੇ ਆਖਿਆ ਕਿ ਅਸੀਂ ਇਸ ਫੈਸਲੇ ਦੇ ਖਿਲਾਫ ਅਪੀਲ ਕਰਨ ਜਾ ਰਹੇ ਹਾਂ ਸੁਪਰੀਮ ਕੋਰਟ ਆਫ ਪਾਕਿਸਤਾਨ ਦੇ ਵਿੱਚ ਹੀ। ਜਦ ਕਿ ਜਿੱਦਾਂ ਤੁਸੀਂ ਪਹਿਲੀ ਖਬਰ ਦਿੱਤੀ ਕਿ ਅਦਾਲਤ ਨੇ ਇਹ ਆਖਿਆ ਹੈ ਕਿ ਉੱਥੇ ਇਲਾਜ ਕੀਤਾ ਜਾਏ। ਇਲਾਜ ਦੇ ਨਾਲ ਇੱਥੇ ਪਰਵੀਨ ਇਹ ਵੀ ਮੈਂ ਵਾਅਦਾ ਕਰਦਾ ਕਿ ਉਹਨਾਂ ਦੀ ਭੈਣ ਨੂਰੀਨ, ਉਸਮਾ ਨੂਰੀਨ ਹੁਣ ਜਿਹੜੀ ਉਹਨਾਂ ਦੇ ਨਾਲ ਮੁਲਾਕਾਤ ਕਰਵਾ ਦਿੱਤੀ ਗਈ ਹੈ। ਅਦਾਲਤੀ ਹੁਕਮ 'ਚ ਆਖਿਆ ਗਿਆ ਕਿ ਇਸ ਇਲਾਜ ਦਾ ਸਾਰਾ ਖਰਚਾ ਇਮਰਾਨ ਖਾਨ ਦਾ ਪਰਿਵਾਰ ਚੁੱਕੇਗਾ। ਨੰਬਰ 2, ਇਮਰਾਨ ਖਾਨ ਦੇ ਇਲਾਜ ਦੇ ਵੇਲੇ ਉਹਦੇ ਜ਼ਾਤੀ ਜਿਹੜੇ ਡਾਕਟਰ ਨੇ ਜਾਂ ਉਹ ਪ੍ਰਾਈਵੇਟ ਡਾਕਟਰ ਜਿਨ੍ਹਾਂ ਦੀ ਉਹ ਮੰਗ ਕਰ ਰਹੇ ਨੇ ਉਹ ਵੀ ਉੱਥੇ ਮੌਜੂਦ ਹੋਣਗੇ। ਔਰ ਇਮਰਾਨ ਖਾਨ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੀ ਇੱਕ ਭੈਣ ਔਰ ਇੱਕ ਹੋਰ ਬੰਦਾ ਜਿਹੜਾ ਉਹਨਾਂ ਦਾ ਸ਼ਾਇਦ ਵਕੀਲ ਹੈ, ਇਹ ਵੀ ਮੌਕੇ ਤੇ ਮੌਜੂਦ ਰਹਿਣਗੇ। ਬਹੁਤ ਵੱਡਾ ਰਿਲੀਫ ਹੈ ਜਿਹੜਾ ਇਹ ਤਸੀਹੇ ਦੇ ਕੇ ਇਮਰਾਨ ਖਾਨ ਨੂੰ ਦਿੱਤਾ ਹੈ। ਵੈਸੇ ਤੇ ਕੈਦੀ ਦੇ ਹੱਕ ਹਕੂਕ ਅਗਰ ਅਸੀਂ ਪਾਕਿਸਤਾਨੀ ਕਨਸਟੀਟਿਊਸ਼ਨ ਪੜ੍ਹਨੇ ਆ ਤੇ ਉਹਦੇ ਵਿੱਚ ਬਹੁਤ ਸਾਰੀਆਂ ਰੋਕ ਆਈਆਂ ਔਰ ਉਹਦੇ ਕਾਰਨ ਬਣਾ ਕੇ ਇਹਨਾਂ ਨੂੰ ਰੋਕਿਆ ਗਿਆ। ਸੋ ਹੁਣ ਅਦਾਲਤ ਵੱਲੋਂ ਇਹ ਜਿਹੜਾ ਰਿਲੀਫ ਆਉਣ ਡਿਆ ਆ, ਵੈਸੇ ਸਿਆਸੀ ਪੰਡਤ ਇਹ ਕਹਿਣ ਡੇ ਨੇ ਕਿ ਇਹ 3 ਕਿਸ਼ਤਾਂ 'ਚ ਇਮਰਾਨ ਖਾਨ ਦੀ ਰਿਹਾਈ ਵੱਲ ਪੈਰ ਪੁੱਟਿਆ ਗਿਆ ਆ ਕਿਉਂਕਿ ਇੰਟਰਨੈਸ਼ਨਲ ਦਬਾਅ ਵੀ ਹੈ ਸੀਗਾ। ਤੇ ਹੁਣ ਹਕੂਮਤ ਅਪੀਲ 'ਚ ਜਾਂਦੀ ਹੈ। ਕੀ ਕਹਿੰਦੀ ਹੈ? ਕਾਨੂੰਨ ਦੇ ਜਿਹੜੇ ਫੈਡਰਲ ਮੰਤਰੀ ਨੇ ਉਹਨਾਂ ਦਾ ਇਹ ਕਹਿਣਾ ਕਿ ਜੀ ਕਰੋਨਾ ਇਲਾਜ ਉੱਥੇ ਕਰਾਵੇ। ਅਦਾਲਤ ਨੇ ਇਹ ਕੀ ਹੁਕਮ ਦਿੱਤਾ? ਇਹਦਾ ਮਤਲਬ ਕਿ ਉਹ ਅਦਾਲਤਾਂ ਨੂੰ ਵੀ ਆਪਣੇ ਮਤਹਿਤ ਸਮਝਦੇ ਨੇ। ਬੜਾ ਐਗਰੈਸਿਵ ਜਿਹਾ ਉਹਨਾਂ ਦਾ ਪ੍ਰੈਸ ਕਾਨਫਰੰਸ ਦੌਰਾਨ ਲਬੋ ਲਹਿਜਾ ਜਿਹੜਾ ਹੈ ਉਹ ਹੈ ਸੀਗਾ। ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਇਹ ਮਾਮਲੇ ਕੀ ਰੋਕ ਇਖਤਿਆਰ ਕਰਦੇ ਨੇ? 24 ਘੰਟੇ ਤੇ ਅਦਾਲਤੀ ਫੈਸਲਾ ਦਿੱਤੇ ਨੂੰ ਨਿਕਲ ਗਏ ਜਦੋਂ ਅਸੀਂ ਖਬਰਾਂ ਦੇਣ ਦੇ 24 ਬਾਕੀ ਰਹਿ ਗਏ ਨੇ ਔਰ ਆਉਂਦੇ 24 ਘੰਟਿਆਂ ਦੇ ਵਿੱਚ ਅਲ-ਸ਼ਿਫਾ ਇੰਟਰਨੈਸ਼ਨਲ ਹਸਪਤਾਲ ਇਸਲਾਮਾਬਾਦ ਦਾ ਜਿਹੜਾ ਉੱਥੇ ਇਮਰਾਨ ਖਾਨ ਦਾ ਇਲਾਜ ਦਵਾਦਾਰੂ ਸ਼ੁਰੂ ਹੋਏਗਾ। ਔਰ ਨਾਲ ਹੀ ਇਹ ਆਖਿਆ ਗਿਆ ਹੈ ਕਿ ਇਹ ਹੁਣ ਹਸਪਤਾਲ ਸਬ ਜੇਲ੍ਹ ਬਣ ਜਾਏਗਾ। ਯਾਨੀ ਹਸਪਤਾਲ ਆਲਮੋਸਟ ਸਮਝ ਲਓ ਕਿ ਸਿਕਿਉਰਿਟੀ ਦੇ ਕਬਜ਼ੇ ਦੇ ਵਿੱਚ ਆ ਜਾਏਗਾ, ਸਿਕਿਉਰਿਟੀ ਲਾਈਨ ਇਨਫੋਰਸਮੈਂਟ ਏਜੰਸੀਜ਼, ਔਰ ਆਮ ਲੋਕ ਨੇ ਜਿਹੜੇ ਸ਼ਾਇਦ ਉਹਨਾਂ ਦਾ ਇਲਾਜ ਕੁਝ ਚਿਰ ਵਾਸਤੇ ਬੰਦ ਵੀ ਹੋਵੇ। ਭਾਰਤੀ ਨੈਸ਼ਨਲ ਡੇ ਤੇ ਮਈ 'ਚ ਹੋਣ ਵਾਲੀ ਪਾਕਿਸਤਾਨ ਇੰਡੀਆ ਜੰਗ ਬਾਰੇ ਇੱਕ ਡਾਕੂਮੈਂਟਰੀ ਰਿਲੀਜ਼ ਕੀਤੀ ਗਈ ਹੈ। ਪਾਕਿਸਤਾਨੀ ਫੌਜ ਦੇ ਤਰਜਮਾਨ ਮਹਿਕਮੇ ਨੇ ਇਹਦਾ ਜਵਾਬ ਵੀ ਦਿੱਤਾ ਹੈਗਾ। ਅਸਲ 'ਚ ਇਹ ਜਿਹੜੀ ਡਾਕੂਮੈਂਟਰੀ ਰਿਲੀਜ਼ ਕੀਤੀ ਗਈ ਪਹਿਲਗਾਮ ਹਮਲੇ ਤੋਂ ਸ਼ੁਰੂ ਹੋਈ, ਫਿਰ ਪਾਕਿਸਤਾਨ ਤੇ ਹਮਲਾ ਕੀਤਾ, ਫਿਰ ਉਹਦੇ 'ਚ ਆਪਣੀ ਜਿੱਤ ਦੇ ਭਾਰਤ ਨੇ ਦਾਅਵੇ ਕੀਤੇ, ਫਿਰ ਇਹ ਆਖਿਆ
ਕਿ ਪਾਕਿਸਤਾਨ ਨੇ ਇਸ ਜੰਗ ਨੂੰ ਰੋਕਣ ਵਾਸਤੇ ਆਪ ਅਮਰੀਕਾ ਦਾ ਪੈਰ ਫੜ ਲਏ, ਮਾਰਕੋ ਰੂਬੀਓ ਨੂੰ ਟੈਲੀਫੋਨ ਕੀਤਾ ਕਿ ਸਾਨੂੰ ਬਚਾ, ਇਹ ਸਾਡਾ ਬੁਰਾ ਹਾਲ ਹੋ ਗਿਆ। ਫਿਰ ਬਹੁਤ ਸਾਰੇ ਪਾਕਿਸਤਾਨੀ ਸਰਕਾਰੀ ਜ਼ਿੰਮੇਦਾਰ, ਫੌਜੀ ਜ਼ਿੰਮੇਦਾਰ ਨੇ ਜਿਹੜੇ ਉਹਨਾਂ ਦੇ ਆਖੇ ਕਿ ਜਿਹੜੇ ਇੰਡੀਆ ਨੂੰ ਕਹਿਣ ਦੇ ਸੀ ਤੁਸੀਂ ਬੜੇ ਬ੍ਰਾਹਮੂਸ ਮਿਜ਼ਾਈਲ ਨੇ ਜਿਹੜੇ ਮਾਰ ਲਏ, ਚਲੋ ਹੁਣ ਬਸ ਕਰੋ, ਹੁਣ ਸਾਨੂੰ ਮਾਰ ਕੇ ਹੀ ਸਾਹ ਲੈਣਾ ਜੇ, ਇਹੋ ਜਿਹੇ ਬਥੇਰੇ ਠੱਠੇ ਕੀਤੇ। ਨਾਲ ਹੀ ਫਿਰ ਇਹਦੇ ਚ ਜਿਹੜਾ ਵੱਡੀ ਗੱਲ ਆ ਉਹ ਇਹ ਹੈ ਕਿ ਪਾਕਿਸਤਾਨੀ ਫੌਜ ਮੁਖੀ ਨੇ ਪਹਿਲਗਾਮ ਹਮਲੇ ਤੋਂ ਪਹਿਲਾਂ 16 ਅਪ੍ਰੈਲ 2025 ਨੂੰ ਇੱਕ ਤਕਰੀਰ ਕੀਤੀ ਸੀ ਜਿਹਦੇ ਚ ਉਹਨਾਂ ਨੇ ਇੰਡੀਆ ਦੇ ਖਿਲਾਫ ਬੜਾ ਸਿੱਧਿਆਂ ਹੋ ਕੇ ਤੇ ਇਹ ਕਰ ਦਾਂਗੇ ਤੇ ਉਹ ਕਰ ਦਾਂਗੇ ਇਹੋ ਜਿਹੇ ਬਿਆਨ ਦਿੱਤੇ ਸੀਗੇ। ਉਸ ਤੋਂ ਬਾਅਦ ਉਹਨਾਂ ਨੇ ਇਸ ਡਾਕੂਮੈਂਟਰੀ ਦੇ ਵਿੱਚ ਆਖਿਆ ਕਿ 16 ਨੂੰ ਪਾਕਿਸਤਾਨੀ ਫੌਜ ਮੁਖੀ ਨੇ ਇਸ ਤਰ੍ਹਾਂ ਬਿਆਨਬਾਜ਼ੀ ਕੀਤੀ ਔਰ 22 ਨੂੰ ਪਹਿਲਗਾਮ ਹਮਲਾ ਹੋ ਗਿਆ ਔਰ ਫਿਰ ਇਹ ਬਣਿਆ। ਪਾਕਿਸਤਾਨ ਨੇ ਆਖਿਆ ਕਿ ਸਾਰੀਆਂ ਗੱਲਾਂ ਸਿਰੇ ਤੋਂ ਗਲਤ ਨੇ, ਅਸੀਂ ਇਹਨਾਂ ਨੂੰ ਰੱਦ ਕਰਨੇ, ਇਹਨਾਂ ਦਾ ਕੋਈ ਵਜੂਦ ਹੀ ਨਹੀਂ ਗਿਆ ਹੈ ਔਰ ਭਾਰਤ ਨੇ ਦੁਨੀਆ ਦੀਆਂ ਅੱਖਾਂ 'ਚ ਧੂੜ ਪਾਉਣ ਦੀ ਕੋਸ਼ਿਸ਼ ਕੀਤੀ। ਯਾਦ ਰਵੇ ਕਿ ਇਹ ਕੰਮ ਪ੍ਰਵੀਨ ਐਨ ਉਸ ਵੇਲੇ ਹੋਣ ਡਿਆ ਹੈ ਜਦੋਂ ਭਾਰਤ ਵੱਲੋਂ ਪਾਕਿਸਤਾਨ ਦੇ ਨਾਲ ਜੁੜੇ ਇੱਕ ਭੱਟੀ ਗਰੁੱਪ ਨੂੰ ਬਕਾਇਦਾ ਫੜਨ, ਉਹਨਾਂ ਨੂੰ ਗ੍ਰਿਫਤਾਰ ਕਰਨ, ਅੱਤਗਰਦੀ ਦੇ ਕਈ ਮਾਮਲੇ ਨੇ ਜਿਹੜੇ ਉਹਨਾਂ ਨੂੰ ਰੋਕਣ ਵੇਲੇ ਤੋਂ ਪਹਿਲਾਂ ਕਾਰਵਾਈਆਂ ਇਹੋ ਜਿਹੇ ਦਾਅਵੇ ਆਏ, ਉਹਨਾਂ ਨੂੰ ਵੀ ਪਾਕਿਸਤਾਨ ਨੇ ਰੱਦ ਕੀਤਾ ਸੀਗਾ। ਹੁਣ ਇਹ ਡਾਕੂਮੈਂਟਰੀ ਦੇ ਵਿੱਚ ਉਹਨਾਂ ਨੇ ਆਖਿਆ ਕਿ ਅੱਜ ਤੱਕ ਭਾਰਤ ਦੁਨੀਆ ਵੱਲੋਂ ਉੱਠੇ ਸਵਾਲ ਨੇ ਜਿਹੜੇ ਉਹਨਾਂ ਦੇ ਜਵਾਬ ਦੇ ਨਹੀਂ ਸਕਿਆ ਕਿ ਸਾਡੇ 8 ਜਹਾਜ਼ ਨੇ ਜਿਹੜੇ ਡਿੱਗੇ ਸਨ, ਜੇ ਲੜਾਈ 'ਚ ਏਡੇ ਭਾਰੇ ਸਨ ਤੇ ਇਹਨਾਂ ਦੇ ਜਹਾਜ਼ ਤੇ ਡਿੱਗੇ, ਇਹ ਦੱਸ ਦੇਣ ਕਿ ਸਾਡੇ ਕਿੰਨੇ ਜਹਾਜ਼ ਇਹਨਾਂ ਤਬਾਹ ਕੀਤੇ ਸਨ ਔਰ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਉਹਨਾਂ ਦੇ ਪ੍ਰੂਫ ਕੀਤੇ ਨੇ। ਸੋ ਇਹ ਉਹਨਾਂ ਨੇ ਜਵਾਬ ਦਿੱਤਾ ਕਿ ਇਹ ਭਾਰਤ ਵੱਲੋਂ ਡਾਕੂਮੈਂਟਰੀ ਹੈ ਜਿਹੜੀ, ਇਹ ਟੋਟਲ ਵੀਡੀਓ ਡਾਕੂਮੈਂਟਰੀ, ਇਹ ਟੋਟਲ ਝੂਠ ਦਾ ਪਲੰਦਾ ਹੈ। ਇਹ ਪਾਕਿਸਤਾਨੀ ਫੌਜੀ ਤਰਜਮਾਨ ਮਹਿਕਮੇ ISPR ਵੱਲੋਂ ਬਕਾਇਦਾ ਪ੍ਰੈਸ ਤੇ ਮੀਡੀਆ ਦੇ ਇਕੱਠ 'ਚ ਇਹ ਗੱਲ ਦੱਸੀ ਗਈ। ਬਲੋਚਿਸਤਾਨ 'ਚ ਅੱਤਗਰਦਾਂ ਵੱਲੋਂ ਅਗਵਾ ਕਰਕੇ ਫਿਰ ਕਤਲ ਕੀਤੇ ਗਏ 30 ਪੁਲਿਸ ਵਾਲਿਆਂ ਦੀ ਮੌਤ ਬਾਰੇ ਅਦਾਲਤੀ ਪੁੱਛਪਰਛ ਸ਼ੁਰੂ ਹੋ ਗਈ ਹੈ। ਜੀ 6 ਜੁਲਾਈ ਨੂੰ ਇਹ ਮਾਮਲਾ ਪ੍ਰਵੀਨ ਵਾਪਰਿਆ ਸੀਗਾ ਬਲੋਚਿਸਤਾਨ ਦੇ ਇਲਾਕੇ ਜ਼ਿਆਰਤ 'ਚ, ਜਿੱਥੇ ਇੱਕ ਪੰਪਿੰਗ ਸਟੇਸ਼ਨ ਦੇ ਉੱਤੇ ਇਹ ਕੰਮ ਕਰਨ ਡਏ ਸੀਗੇ। ਉੱਥੇ ਹੁਣ ਅੱਤਗਰਦਾਂ ਨੇ ਹਮਲਾ ਕੀਤਾ, 4 ਚੁਫੇਰਿਓਂ ਕੀਤਾ, 9 ਪੁਲਿਸ ਵਾਲਿਆਂ ਨੂੰ ਮੌਕੇ ਦੇ ਉੱਤੇ ਕਤਲ ਕਰ ਦਿੱਤਾ। ਉਹਨਾਂ ਨੇ 21 ਨੂੰ ਅਗਵਾ ਕਰਕੇ ਲੈ ਗਏ, ਅਗਵਾ ਕਰਨ ਤੋਂ ਬਾਅਦ ਉਹਨਾਂ ਨੂੰ ਵੀ ਮਾਰ ਦਿੱਤਾ, ਕਤਲ ਕਰ ਦਿੱਤਾ। ਲਾਸ਼ਾਂ ਨੇ ਜਿਹੜੀਆਂ ਉਹ ਨਾ ਦਿੱਤੀਆਂ ਗਈਆਂ। ਉਸ ਤੋਂ ਬਾਅਦ ਲੋਕਾਂ ਨੇ ਆਪਣੀ ਮਦਦ ਆਦਿ ਦੇ ਤਹਿਤ ਲਾਸ਼ਾਂ ਵਸੂਲੀਆਂ। ਲੋਕਾਂ ਦਾ ਇਹ ਆਕਣਾ ਆ ਕਿ ਫੌਜ ਇੱਕ ਆਲਾ ਲਾਈਨ ਇਨਫੋਰਸਮੈਂਟ ਏਜੰਸੀ ਹੈ ਕਿ ਇਹ ਜਿਹੜੀ ਸੂਬਾ ਪੁਲਿਸ ਆ ਇਹ ਐਵੇਂ ਹੀ ਹੈ ਔਰ ਲਾਈਨ ਇਨਫੋਰਸਮੈਂਟ ਏਜੰਸੀਜ਼ ਇਹ ਨੇ ਕਿ ਜਦੋਂ ਗੱਲ ਹੱਥੋਂ ਪਾਸੋਂ ਬਾਹਰ ਹੋ ਜਾਵੇ ਤੇ ਉਹ ਆਪਣੇ ਬੈਕਅਪ ਨੂੰ ਕਹਿੰਦੇ ਨੇ ਜੀ, ਬੈਕਅਪ ਆਂਦਾ ਆ। ਉਹ ਬੈਕਅਪ ਵੀ ਜੇ ਕਵੇ ਕਿ ਕੰਮ ਖਰਾਬ ਜੇ ਫਿਰ ਉਤਲਾ ਆਂਦਾ ਆ। ਸ਼ਿਕਵਾ ਇਹਨਾਂ ਲੋਕਾਂ ਦਾ ਇਹ ਹੈ ਕਿ ਇਹ ਸਾਡੇ ਬੱਚੇ ਸਨ, ਇਹ ਸਾਡੇ ਪਿਆਰੇ ਸਨ ਜਿਹੜੇ ਅੱਤਗਰਦਾਂ ਦੇ ਮੂੰਹ ਅੱਗੇ ਕਰਕੇ ਮਰਵਾਏ ਗਏ ਔਰ ਆਪ ਪਰਾਂ ਹੋ ਗਏ। ਇੱਥੇ ਜਦੋਂ ਉਹਨਾਂ ਵੱਲੋਂ ਇਹ ਹੋਇਆ ਕਿ ਸਾਡੇ ਕਾਰਤੂਸ ਮੁੱਕ ਗਏ, ਗੋਲੀਆਂ ਮੁੱਕ ਗਈਆਂ, ਅਸਲਾ ਮੁੱਕ ਗਿਆ, ਅੱਤਗਰਦ ਤਗੜੇ ਨੇ, ਵਾਇਰਲੈਸ ਤੇ ਇਤਲਾਹਾਂ ਆਈਆਂ, ਜੇ ਸਾਡੇ ਬੱਚੇ ਲੜਦੇ ਹੋਏ ਆ। ਅਸਲ ਮਾਮਲਾ ਵਿਗੜਿਆ ਹੈ ਕਿ ਜਦੋਂ ਉਹ ਪੁਲਿਸ ਵਾਲੇ ਲੜਨ ਦੇ ਸਨ ਤੇ ਇੱਕ ਨੇ ਆਪਣੇ ਘਰ ਵਾਲਿਆਂ ਨੂੰ ਵਾਇਸ ਮੈਸੇਜ ਕੀਤਾ ਕਿ ਸਾਡੇ ਕੋਲ ਹੁਣ ਅਸਲਾ ਮੁੱਕ ਗਿਆ ਆ, ਹੁਣ ਅਗਲੇ ਜਹਾਨ ਮਿਲਾਂਗੇ ਕਿਉਂਕਿ ਸਾਡੇ ਹੁਣ ਬਚਣ ਦੇ ਚਾਂਸ ਹੈ ਨਹੀਂ। ਉਹ ਕਹਿੰਦੇ ਜੇ ਇੱਕ ਆਮ ਮੈਸੇਜ ਮੋਬਾਈਲ ਤੇ ਸਾਨੂੰ ਭੇਜ ਰਿਹਾ ਆ ਉਹ ਤੇ ਕੀ ਉਹਨਾਂ ਨੇ ਪਿੱਛੇ ਆਪਣੇ ਹੈੱਡਕੁਆਰਟਰ ਨੂੰ, ਆਪਣੇ ਬੇਸ ਨੂੰ ਇਤਲਾਹ ਨਾ ਦਿੱਤੀ ਹੋਏਗੀ? ਬੇਸ ਨੇ ਕੀ ਕੀਤਾ? ਕਿੱਥੇ ਸੀ ਫੌਜ? ਕਿੱਥੇ ਸਨ ਉਹ ਗਨਸ਼ਿਪ ਹੈਲੀਕਾਪਟਰ ਜਿਹੜੇ ਉਦੋਂ ਪਹੁੰਚ ਨਹੀਂ ਸਕੇ? ਇਹਨਾਂ ਨੂੰ ਅਗਵਾ ਕੀਤਾ ਗਿਆ, ਕਈ ਘੰਟਿਆਂ ਤੱਕ ਕੋਲ ਰੱਖਿਆ ਗਿਆ, ਉਸ ਤੋਂ ਬਾਅਦ ਇਹਨਾਂ ਨੂੰ ਕਤਲ ਕਰ ਦਿੱਤਾ ਗਿਆ। ਇਹ ਜਿਹੜੇ ਘੰਟੇ ਨੇ ਇਹਨਾਂ ਦੇ ਵਿੱਚ ਏਜੰਸੀਆਂ ਕੀ ਕਰਦੀਆਂ ਰਹੀਆਂ? ਇਹਨਾਂ ਨੇ ਲਾਸ਼ਾਂ ਰੱਖ ਕੇ ਇhtਜਾਜ ਸ਼ੁਰੂ ਕੀਤਾ। ਇਸ ਲੰਮੇ ਚੌੜੇ ਇhtਜਾਜ ਤੋਂ ਬਾਅਦ ਹੁਣ ਬਲੋਚਿਸਤਾਨ ਦੀ ਸੂਬਾ ਸਰਕਾਰ ਹੈ ਜਿਹੜੀ, ਉਹਨੇ ਇੱਕ ਅਦਾਲਤੀ ਕਮਿਸ਼ਨ ਹੈ ਜਿਹੜਾ ਉਹ ਬਿਠਾ ਦਿੱਤਾ। ਇਸ ਅਦਾਲਤੀ ਕਮਿਸ਼ਨ ਦੀ ਪ੍ਰਧਾਨਗੀ ਹੈ ਜਿਹੜੀ ਉਹ ਬਲੋਚਿਸਤਾਨ ਹਾਈ ਕੋਰਟ ਦੇ ਜਸਟਿਸ ਮੁਹੰਮਦ ਆਮਰ ਨਵਾਜ਼ ਰਾਣਾ ਹੋਣੇ ਨੇ ਜਿਹੜੇ ਉਹ ਕਰਨ ਦੇ ਨੇ। ਉਹ ਸਾਰੇ ਮਹਿਕਮੇ, ਉਹਨਾਂ ਦੀਆਂ ਗਫਲਤਾਂ, ਇਹ ਪੁਲਿਸ ਵਾਲਿਆਂ ਦੇ ਕਤਲ ਨੂੰ ਬਚਾਇਆ ਜਾ ਸਕਦਾ ਸੀਗਾ, ਇਹ ਕਿਉਂ ਹੋਇਆ, ਇਹਨਾਂ ਸਾਰੇ ਮਾਮਲਿਆਂ ਤੋਂ ਬਾਅਦ ਆਪਣੀ ਇੱਕ ਰਿਪੋਰਟ ਹੈ ਜਿਹੜੀ ਉਹ ਸਾਹਮਣੇ ਆਏਗਾ। ਪਰ ਇਹ ਇੱਕ ਜਿੱਤ ਹੈ ਉਹਨਾਂ ਸਾਰੇ ਮਾਪਿਆਂ ਦੀ ਜਿਨ੍ਹਾਂ ਦੇ ਬੱਚੇ ਨੇ ਜਿਹੜੇ ਉਹ ਗੋਲੀ ਅੱਗੇ ਆ ਕੇ ਗਏ ਔਰ ਉਹਨਾਂ ਦਾ ਇhtਜਾਜ ਹੈ ਜਿਹੜਾ ਉਹਨੇ ਰੰਗ ਵਿਖਾਇਆ ਤੇ ਹੁਣ ਇਹ ਇੱਕ ਜੁਡੀਸ਼ੀਅਲ ਇਨਕੁਆਇਰੀ ਹੈ ਜਿਹੜੀ ਉਹ ਸ਼ੁਰੂ ਹੋਈ ਹੈ। ਜੀ ਗੂਗਲ ਨੇ ਪਾਕਿਸਤਾਨ 'ਚ ਆਪਣੇ ਦਫ਼ਤਰ ਦੀ ਸ਼ੁਰੂਆਤ ਕਰ ਦਿੱਤੀ ਹੈ। ਕੀ ਅਪਡੇਟ ਆ ਤੁਹਾਡੇ ਕੋਲ? ਅਪਡੇਟ ਇਹ ਹੈ ਕਿ ਜੀ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣੇ ਹੋ ਗਏ ਔਰ ਗੂਗਲ ਦੇ ਗਲੋਬਲ ਅਫੇਅਰ ਦੇ ਵਾਈਸ ਪ੍ਰੈਜ਼ੀਡੈਂਟ ਨੇ ਵੈਲਸਨ ਵਾਈਟ ਹੋਣੇ, ਉਹਨਾਂ ਸਮੇਤ ਅਮਰੀਕਾ ਦੀ ਪਾਕਿਸਤਾਨ 'ਚ ਜਿਹੜੀ ਅੰਬੈਸਡਰ ਨੇ ਨੈਟਲੀ ਬੇਕਰ ਹੋਣੇ, ਇਹਨਾਂ ਸਮੇਤ ਇਹ ਬਕਾਇਦਾ ਇੱਕ ਇਫਤਤਾਹ ਹੈ ਜਿਹੜਾ ਇਹ ਕੀਤਾ ਗਿਆ। ਇੱਕ ਮੁੱਢਲੀ ਰੌਣਕ ਜਿਹੜੀ ਉਹ ਸੱਜੀ ਔਰ ਇਸਲਾਮਾਬਾਦ 'ਚ ਇਕੱਠ ਹੋਇਆ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਵੀ ਇਹਦੇ ਨਾਲ ਤਕਰੀਰ ਕੀਤੀ ਔਰ ਉਹਨਾਂ ਨੇ ਆਖਿਆ ਕਿ ਇਸ ਵੇਲੇ ਪਾਕਿਸਤਾਨ ਜਿੱਦਾਂ IT ਦੇ ਮਾਮਲੇ 'ਚ ਤਰੱਕੀ ਕਰ ਰਿਹਾ, ਉਹਦੇ 'ਚ ਗੂਗਲ ਦਾ ਇੱਥੇ ਆਉਣਾ ਜਿਹੜਾ ਇਹਨੂੰ ਅਸੀਂ ਇੱਕ ਬਹੁਤ ਵੱਡੀ ਕਾਮਯਾਬੀ ਹੈ ਜਿਹੜੀ ਉਹ ਸਮਝਦੇ ਆ। ਫਿਰ ਵੈਲਸਨ ਵਾਈਟ ਉਹਨਾਂ ਨੇ ਵੀ ਪਾਕਿਸਤਾਨੀ ਸਰਕਾਰ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਆਓ ਭਗਤ ਮਹਿਮਾਨ ਪਰੋਣਚਾਰੀ ਉਹਦੇ ਚ ਕੋਈ ਕਸਰ ਨਹੀਂ ਛੱਡੀ। ਇਸ ਤੋਂ ਪਹਿਲਾਂ ਗੂਗਲ ਪਿਛਲੇ 10 ਸਾਲਾਂ ਤੋਂ ਪਾਕਿਸਤਾਨ 'ਚ ਜਿਹੜੇ ਗੂਗਲ ਰਾਹੀਂ ਕਾਰੋਬਾਰ ਹੋਣ ਦੇ ਨੇ 3.9 ਟ੍ਰਿਲੀਅਨ ਰੁਪਏ ਦਾ ਜਿਹੜਾ ਉਹ ਕਹਿ ਲਓ ਕਿ ਵਪਾਰਕ ਮਾਮਲਾ ਜਿਹੜਾ ਉਹ ਹੈ ਆ, ਜਿਹਦੇ 'ਚ 9,60,000 ਤੋਂ ਬਹੁਤੀਆਂ ਮੁਲਾਜ਼ਮਤਾਂ ਜਾਂ ਕੰਮਕਾਰ ਰੋਜ਼ਗਾਰ ਦੇ ਨੇ ਜਿਹੜੇ ਉਹ ਮਾਮਲੇ ਨਿਕਲੇ ਨੇ। ਇਹ ਕਹਿੰਦੇ ਨੇ ਕਿ ਸ਼ੁਰੂਆਤ ਨੇ।
ਅੱਗੇ ਮਾਮਲੇ ਇਸ ਤੋਂ ਵੀ ਬਿਹਤਰ ਜਾਏਗਾ, ਕਿਉਂਕਿ ਦੁਨੀਆ ਹੁਣ ਇੱਕ ਡਿਜੀਟਲ ਗਲੋਬਲ ਬਣਦੀ ਜਾ ਰਹੀ ਹੈ ਔਰ ਪਾਕਿਸਤਾਨ ਉੱਥੇ ਜਿਹੜਾ ਪਿੱਛੇ ਸੀਗਾ, ਗੂਗਲ ਦਾ ਇਹ ਸਟੈਪ ਆ ਜਿਹੜਾ ਇਹਨੂੰ ਇੱਕ ਬਹੁਤ ਕਦਰ ਦੀ ਨਿਗਾਹ ਦੇ ਨਾਲ ਵੇਖਿਆ ਜਾ ਰਿਹਾ ਔਰ ਆਖਿਆ ਜਾ ਰਿਹਾ ਕਿ ਆਉਣ ਵਾਲੇ ਵੇਲੇ ਦੇ ਵਿੱਚ ਪਾਕਿਸਤਾਨ 'ਚ ਜਿਹੜੇ ਨਵੇਂ ਚੈਲੰਜਸ ਹੋਣੇ ਨੇ, ਇਹ ਗੂਗਲ ਦਫ਼ਤਰ ਦਾ ਖੁੱਲਣਾ ਇਹ ਇਸ਼ਾਰਾ ਹੈ ਕਿ ਪਾਕਿਸਤਾਨ ਹੁਣ ਇੱਕ ਚੰਗੀ ਆਈਟੀ ਮਾਰਕੀਟ ਬਣ ਕੇ ਉੱਗੜ ਕੇ ਸਾਹਮਣੇ ਆਓ। ਮਸੂਦ, ਇੱਕ ਹੋਰ ਖਬਰ ਹੈਗੀ ਕਿ ਜੀ ਅਮਰੀਕਾ ਨੇ ਲਾਹੌਰ ਅਤੇ ਕਰਾਚੀ 'ਚ ਆਪਣੇ ਕੌਂਸੂਲੇਟ ਆਫਿਸ ਜਿਹੜੇ ਨੇ ਉਹ ਖੋਲ ਦਿੱਤੇ ਨੇ। ਗੁੱਡ। ਤੇ ਐਮਬੈਸੀ ਨੇ ਸੋਸ਼ਲ ਮੀਡੀਆ ਤੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਜਦੋਂ ਤੁਸੀਂ ਵੀਜ਼ੇ ਵਾਸਤੇ ਅਪਾਇੰਟਮੈਂਟ ਲੈਣੀ ਹੋਵੇ ਤਾਂ ਉਹਦੇ ਵਾਸਤੇ ਤੁਸੀਂ ਲਾਹੌਰ ਤੇ ਕਰਾਚੀ ਨੂੰ ਵੀ ਚੈੱਕ ਕਰ ਲਓ, ਜੇ ਉੱਥੇ ਅਵੇਲੇਬਿਲਿਟੀ ਹੋਏਗੀ ਤੇ ਤੁਸੀਂ ਉੱਥੇ ਵੀ ਜਾ ਸਕਦੇ ਜੇ। ਮੈਂ ਪ੍ਰਵੀਨ ਇੱਥੇ ਥੋੜਾ ਜਿਹਾ ਵਾਅਦਾ ਕਰਦਾ ਜਾਵਾਂਗੇ, ਪਿੱਛੇ ਜਦੋਂ ਈਰਾਨ ਤੇ ਹਮਲਾ ਹੋਇਆ ਉਦੋਂ ਕਰਾਚੀ 'ਚ ਕੰਮ ਕਰਦੇ ਅਮਰੀਕਨ ਕੌਂਸੂਲੇਟ ਆਫਿਸ ਦੇ ਉੱਤੇ ਲੋਕਾਂ ਦੇ ਹਮਲੇ ਤੋਂ ਬਾਅਦ ਇਸ ਕੌਂਸੂਲੇਟ ਆਫਿਸ ਨੂੰ ਬੰਦ ਕਰ ਦਿੱਤਾ ਗਿਆ ਸੀਗਾ ਔਰ ਹੁਣ ਸਾਰਾ ਲੋਡ ਆ ਜਿਹੜਾ ਉਹ ਇਸਲਾਮਾਬਾਦ ਵਾਲੀ ਅਮਰੀਕਨ ਐਮਬੈਸੀ ਦੇ ਉੱਤੇ ਸੀਗਾ। ਲਾਹੌਰ ਆ ਜਿਹੜਾ ਇਹ ਤੇ ਮੇਰੇ ਖਿਆਲ ਕੋਈ 15 ਸਾਲ ਹੋਏ ਇਸ ਕੌਂਸੂਲੇਟ ਆਫਿਸ ਨੂੰ ਬੰਦ ਹੋਇਆ, ਹੁਣ ਕਹਿਣ ਦੇ ਨੇ ਕਿ ਉਹ ਵੀ ਵੀਜ਼ਾ ਸਰਵਿਸਿਜ਼ ਜਿਹੜੀ ਸ਼ੁਰੂ ਕਰਨ ਲੱਗਾ। ਲਾਹੌਰ ਔਰ ਪੰਜਾਬ ਵਾਸੀ ਨੇ ਜਿਹੜੇ ਉਹਨਾਂ ਨੂੰ ਵੀ ਇਸਲਾਮਾਬਾਦ ਜਾਣਾ ਪੈਂਦਾ ਹੈਗਾ, KPK ਦਾ ਲੋਡ ਵੀ ਉਧਰ ਹੀ ਸੀਗਾ। ਕਰਾਚੀ ਆਫਿਸ ਜਿਹੜਾ ਉਹਦੇ ਤੇ ਪੂਰੇ ਸਿੰਧ ਦਾ ਔਰ ਕਹਿ ਲਓ ਕਿ ਬਲੋਚਿਸਤਾਨ ਦਾ ਲੋਡ ਸੀਗਾ ਔਰ ਇਸਲਾਮਾਬਾਦ ਐਮਬੈਸੀ ਸਿਰਫ ਪੰਜਾਬ ਹੀ ਨਹੀਂ, ਸਿਰਫ KPK ਹੀ ਨਹੀਂ, ਗਿਲਗਿਤ ਬਲਤਿਸਤਾਨ, ਸੂਬਾ ਆਜ਼ਾਦ ਕਸ਼ਮੀਰ, ਇਹ ਚਾਰਾਂ ਦਾ ਲੋਡ ਆ ਜਿਹੜਾ ਉਹ ਉਹਦੇ ਉੱਤੇ ਸੀਗਾ। ਤੇ ਜਦੋਂ ਇਹ ਦੋਵੇਂ ਕੌਂਸੂਲੇਟ ਆਫਿਸ ਇਹਨਾਂ ਦੇ ਐਕਟਿਵ ਹੋ ਜਾਣਗੇ ਔਰ ਬਕਾਇਦਾ ਵੀਜ਼ਾ ਸਰਵਿਸਿਜ਼ ਸ਼ੁਰੂ ਹੋ ਜਾਣਗੀਆਂ ਤਾਂ ਫਿਰ ਮੇਰਾ ਖਿਆਲ ਹੈ ਕਿ ਲਾਹੌਰ ਵਾਲੇ, ਸ਼ੇਖੂਪੁਰੇ ਵਾਲੇ, ਗੁਜਰਾਂਵਾਲੇ ਵਾਲੇ, ਪੱਤੋਕੀ ਵਾਲੇ, ਕਸੂਰ ਵਾਲੇ, ਸਾਹੀਵਾਲ ਵਾਲੇ, ਇਹਨਾਂ ਨੂੰ ਕੀ ਲੋੜ ਹੈ ਇਸਲਾਮਾਬਾਦ ਦੀ ਅਪਾਇੰਟਮੈਂਟ ਬਣਾਉਣ ਦੀ? ਇਹ ਲਾਹੌਰ ਦੀ ਬਣਾਉਣਗੇ ਔਰ ਸੋਹਣੀ ਖਬਰ ਆ, ਇਹਨੂੰ ਅਸੀਂ ਕਹਿ ਲਵੋ ਕਿ ਇੱਕ ਚੰਗੇ ਸ਼ੁਰੂਆਤ ਦੇ ਤੌਰ ਤੇ ਵੇਖਨੇ ਹਾਂ ਜੀ। ਮਸੂਦ, ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਹੋਈ ਇੱਕ ਗੱਲ ਜਿਹੜੀ ਜਾਂਦੇ ਜਾਂਦੇ ਕਰਨੇ ਹੁੰਦੇ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੇਖ ਵੀ ਸਕਦੇ ਜੇ। ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੁਜਬ ਇਹ ਖਬਰਾਂ ਲੈ ਕੇ ਅਸੀਂ ਤੁਹਾਡੇ ਰੂਬਰੂ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓਜ਼ ਤੋਂ ਹੁੰਨੇ ਆ। ਜੇ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕੰਮਕਾਰ, ਕਾਰੋਬਾਰ ਦੇ ਵਪਾਰ ਦੇ ਵਧਾਅ ਵਾਸਤੇ ਚੰਗੀਆਂ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਜ਼ਰੂਰ ਕਰਨਾ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।